एवं सिद्दीक लाली पूरी हजूरी की भागा वाली धरती तो मैं जनाब ਤੁਹਾਡਾ ਮੇਜ਼ਬਾਨ ਰਿਆਜ਼ ਤਲਰ ਤੇ ਸਾਰੇ ਮਿੱਤਰਾਂ ਸੱਜਣਾਂ ਨੂੰ ਮੇਰਾ ਅਸਲਾਮ ਅਲੈਕੁਮ। ਪਿਛੜ ਦੇ ਪੰਜਾਬ ਦੇ ਪੰਜਾਬੀ ਵੀਰਾਂ ਨੂੰ ਮੇਰਾ ਸਤਿ ਸ੍ਰੀ ਅਕਾਲ। ਅਮਨ ਪੰਜਾਬੀ ਵਿਹੜੇ ਦੇ ਵਿੱਚ ਅੱਜ ਜਿਹੜੀ ਸਾਡੇ ਕੋਲ ਸ਼ਖਸੀਅਤ ਮੌਜੂਦ ਹੈ ਉਹ ਲਾਲੀਆਂ ਦੀ ਅਗਰ ਪੰਜਾਬੀ ਸ਼ਾਇਰੀ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਘਰ ਦੀ ਸ਼ਾਇਰੀ ਹੈ ਤੇ ਘਰੋਂ ਉਹਨਾਂ ਦੀ ਸ਼ਾਇਰੀ ਸ਼ੁਰੂ ਹੋਈ। ਉਹਨਾਂ ਦੇ ਭਾਈ ਜਿਹੜੇ ਸਨ ਉਹ ਵੀ ਸ਼ਾਇਰ ਸਨ ਤੇ ਉਹਨਾਂ ਦੇ ਇੱਕ ਮੇਰੇ ਨਾਲ ਭਤੀਜੇ ਨੇ ਉਹ ਵੀ ਸ਼ਾਇਰ ਨੇ। ਤੇ ਤਸੱਦਕ ਸਾਹਿਬ ਆ ਦੱਸੋ ਕਿ ਤੁਸੀਂ ਇਹ ਜਿਹੜੀ ਪੰਜਾਬੀ ਸ਼ਾਇਰੀ ਹੈ ਤੁਹਾਨੂੰ ਸਿਰਫ ਪੰਜਾਬੀ ਸ਼ਾਇਰੀ ਕਰਨ ਦਾ ਸ਼ੌਕ ਲੱਗਾ ਤੇ ਕਦੋਂ ਲੱਗਾ ਤੇ ਤੁਸੀਂ ਕਿਹਦੇ ਸ਼ਗਿਰਦ ਹੋ? ਮੈਂ 2022 ਦੇ ਵਿੱਚ ਕਾਰੀ ਅਬਦੁਲ ਰਹਿਮਾਨ ਸਾਹਿਬ ਦਾ ਸ਼ਾਗਿਰਦ ਹੋਇਆ। ਸ਼ੌਕ ਬਚਪਨ ਤੋਂ ਹੀ ਆਈ ਸਕੂਲ ਲਾ ਦਾ, ਕਿਉਂਕਿ ਮੇਰੇ ਵੱਡੇ ਭਾਈ ਆਬਿਦ ਸਾਹਿਬ ਦੇ ਸ਼ਾਗਿਰਦ ਹਨ ਮੁਹੰਮਦ ਯਾਸਰ ਸਾਹਿਬ, ਤੇ ਉਹਨਾਂ ਦੀ ਸ਼ਾਇਰੀ ਸੁਣੀ ਪੜ੍ਹੀ, ਉਹਨਾਂ ਦੇ ਕੋਲ ਬੈਕ ਲਿਖੀ, ਉਹ ਤੋਂ ਸ਼ੌਕ ਪੈਦਾ ਹੋਇਆ ਤੇ ਫਿਰ ਬਾਅਦ ਕਾਰੀ ਅਬਦੁਲ ਰਹਿਮਾਨ ਸਾਹਿਬ ਦੇ ਸ਼ਾਗਿਰਦ ਹੋਏ। ਤੇ ਤਸੱਦਕ ਸਾਹਿਬ ਅਸੀਂ ਪੰਜਾਬੀ ਦੇ ਹਵਾਲੇ ਨਾਲ ਇਹ ਉਮੀਦ ਕਰਦੇ ਹਾਂ ਕਿਉਂਕਿ ਅਸੀਂ ਪੰਜਾਬੀ ਨੂੰ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਜਿਹੜੀ ਸਾਡੀ ਅੱਜ ਕੱਲ੍ਹ ਜਿਹੜੀ ਪੰਜਾਬੀ ਹੈ ਸਾਡਾ ਵਸੇਬ ਹੈ ਰਤਲ ਹੈ ਸਾਡੀ ਮਾਂ ਬੋਲੀ ਨੂੰ ਦੂਰ ਬੋਲੀ ਕਰ ਰਹੀ ਘਾਟੇ 'ਚ ਜਾ ਰਹੀ। ਇਹਦੇ ਵਧਾਰੇ ਵਾਸਤੇ ਤੁਸੀਂ ਬਤੌਰ ਸ਼ਾਇਰ ਕੀ ਜਿਹੜੀ ਖਿਦਮਤ ਉਹਦੇ ਵਾਸਤੇ ਕਰ ਸਕਦੇ ਹੋ ਤੇ ਕਿਵੇਂ ਤਰੀਕੇ ਨਾਲ ਸਾਡੀ ਇਹ ਪੰਜਾਬੀ ਮਾਂ ਦਾ ਜਿਹੜਾ ਮਤਲੂਬ ਹੋ ਰਹੀ ਹੈ ਅਸੀਂ ਅੱਗੇ ਵਧਾ ਸਕਦੇ ਹਾਂ? ਬਿਲਕੁਲ ਜੀ, ਅਸੀਂ ਆਪਣੇ ਆਉਣ ਵਾਲੇ ਜਿਹੜੇ ਦੋਸਤ ਹਨ ਉਹਨਾਂ ਨੂੰ ਵੀ ਮਸ਼ਵਰਾ ਦਿੰਦੇ ਹਾਂ ਕਿ ਆਪਣੀ ਮਾਂ ਬੋਲੀ ਨੂੰ ਹੋਰ ਇਸ ਤੋਂ ਅੱਗੇ ਇੰਪਰੂਵ ਕਰੋ, ਉਤਨੀ ਸਤਹਾਂ ਤੇ ਨੂੰ ਲੈ ਕੇ ਚੱਲੋ। ਜਿਤਨੇ ਵੀ ਭਾਈ ਹਨ ਅਸੀਂ ਉਹਨਾਂ ਨੂੰ ਮਸ਼ਵਰਾ ਦਿੰਦੇ ਹਾਂ, ਆਪ ਤੋਂ ਛੋਟਿਆਂ ਨੂੰ ਵੀ ਤੇ ਜਿਹੜੇ ਸਭ ਤੋਂ ਵੱਡੇ ਨੇ ਸਾਡੇ ਉਸਤਾਦ ਨੇ ਉਹ ਕੀ ਇਸ ਰਸਤੇ 'ਤੇ ਕਾਮਯਾਬ ਨੇ। ਉਹ ਇਨਸ਼ਾਅੱਲਾ ਇਸ ਮਾਂ ਬੋਲੀ ਨੂੰ ਅਸੀਂ ਜਿਸ ਸਤਹਾਂ ਤੇ ਲੈ ਕੇ ਜਾ ਸਕਦੇ ਹਾਂ ਨਹੀਂ। ਦੇਖੋ ਅੱਜ ਕੱਲ੍ਹ ਜਿੱਥੇ ਤੇ ਜਿਹੜੇ ਸਾਡੇ ਬਾਲ ਨੇ ਉਹ ਸਾਰੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਬਾਲ ਹੈ ਉਹ ਅੰਗਰੇਜ਼ੀ ਬੋਲੇ ਪੰਜਾਬੀ ਨਾ ਬੋਲੇ। ਹਾਲਾਂਕਿ ਅਗਰ ਅਸੀਂ ਚੜ੍ਹਦੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੂਰਾ ਚੜ੍ਹਦਾ ਪੰਜਾਬ ਉਹਨਾਂ ਨੂੰ ਅਗਰ ਦੇਖਿਆ ਜਾਵੇ ਤਾਂ ਮਿਨਿਸਟਰ ਵੀ ਰਹਿਣ ਪੰਜਾਬੀ ਬੋਲ ਆਪਣੀ ਖੇਡ ਪੰਜਾਬੀ ਬੋਲਦੇ ਨੇ, ਲੇਕਿਨ ਉਹ ਵਜ਼ੀਰ ਆਜ਼ਮ ਤੱਕ ਵੀ ਗਿਆ ਨਹੀਂ, ਬੜੇ ਤੱਕ ਜਾਂਦੇ ਲੇਕਿਨ ਅਸੀਂ ਇਸ ਨੂੰ ਸ਼ਰਮ ਮਹਿਸੂਸ ਕਿਉਂ ਕਰਦੇ? ਦੇਖੋ ਜੀ, ਹੁਣ ਸਾਡੇ ਮੁਆਸ਼ਰੇ ਦੇ ਵਿੱਚ ਆਮ ਇੱਕ ਗੱਲ ਹੋ ਚੁੱਕੀ ਹੈ, ਅੰਗਰੇਜ਼ੀ ਸਕੂਲ ਖੁੱਲ੍ਹ ਗਏ, ਬੱਚਿਆਂ ਨੂੰ ਅੰਗਰੇਜ਼ੀ ਤਾਲੀਮ ਦਿੱਤੀ ਜਾ ਰਹੀ ਹੈ, ਉਰਦੂ ਦੀ ਤਾਲੀਮ ਦਿੱਤੀ ਜਾ ਰਹੀ ਹੈ। ਲੇਕਿਨ ਮੈਂ ਤਾਂ ਇਸ ਬਾਰੇ ਇਹ ਖਿਆਲ ਪੇਸ਼ ਕਰ ਸਕਦਾ ਕਿ ਪੰਜਾਬੀ ਦੇ ਹਵਾਲੇ ਨਾਲ ਸਕੂਲ ਦੇ ਵਿੱਚ ਵੀ ਇੱਕ ਸਬਜੈਕਟ ਪੰਜਾਬੀ ਦਾ ਹੋਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਮਾਂ ਬੋਲੀ ਦਾ ਜਿਹੜਾ ਉਹ ਕਿਤਨਾ ਕਿਰਦਾਰ ਹੈ ਇਸ ਦੇ ਵਿੱਚ, ਔਰ ਲਾਜ਼ਮੀ ਉਹਨਾਂ ਨੂੰ ਪੰਜਾਬੀ ਸਿਖਾਈ ਵੀ ਜਾਣੀ ਚਾਹੀਦੀ, ਪੜ੍ਹਾਈ ਵੀ ਜਾਣੀ ਚਾਹੀਦੀ। ਉਹਨਾਂ ਦਾ ਆਲਾ ਸਤਹ ਤੱਕ ਇਹਨਾਂ ਨੂੰ ਸਾਡੀ ਹਰ ਮੁਮਕਿਨ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ ਨੂੰ ਤਾਲੀਮ ਦੇਣੀ। ਉਹ ਮਾਦਰੀ ਜ਼ਬਾਨ ਹੈ, ਚੂँकि ਸਾਡੀ ਆਪਣੀ ਮਾਂ ਬੋਲੀ ਜ਼ਬਾਨ ਹੈ, ਉਸ ਦਾ ਸਾਨੂੰ ਜ਼ਿਆਦਾ ਕਦਰ ਵੀ ਕਰਨੀ ਚਾਹੀਦੀ ਹੈ, ਉਹਦੇ ਵਿੱਚ ਸਾਨੂੰ ਜ਼ਿਆਦਾ ਪਾਉਣਾ। ਸੱਜਣ ਸਾਹਿਬ ਮੇਰੀ ਦੂਜੀ ਕਿਤਾਬ ਆਈ ਨਾ ਅੱਲਾ ਨੇ ਪਾਣੀ ਬੋਲੀਆਂ ਤੇ ਮੇਰੇ ਦੋਸਤ ਬ੍ਰਿਸਟ ਲਾਹੌਰ, ਮੈਂ ਉਹਨਾਂ ਨੂੰ ਭੇਜੀ ਤੇ ਉਹਨੇ ਮੈਨੂੰ ਸੁਣਾ ਵੀ ਰਿਹਾ ਤੇ ਕਹਿ ਵੀ ਰਿਹਾ ਕਿ ਯਾਰ ਇਹ ਤੂੰ ਐਡੇ ਅਲਫਾਜ਼ ਕਿੱਥੋਂ ਚੁਣਨਾ ਕਿੱਥੋਂ ਲਿਖਣਾ। ਮੈਂ ਆਖਿਆ ਵੀ ਚੌਧਰੀ ਸਾਹਿਬ ਤੁਸੀਂ ਵੀ ਤਾਂ ਮੇਰੇ ਨਾਲ ਹੀ ਪੜ੍ਹੇ ਹੋ, ਉਸ ਵਸੇਬ ਦਿਓ ਉਸ ਥਾਂ ਦਿਓ ਕਿ ਤੁਸੀਂ ਅਗਰ ਇੰਨਾ ਪੜ੍ਹ ਕੇ ਵੀ ਤੁਹਾਨੂੰ ਪੰਜਾਬੀ ਪੜ੍ਹਨੀ ਆਉਂਦੀ ਤਾਂ ਤੁਹਾਡੇ ਬ੍ਰਿਸਟ ਬਣੂਗਾ। ਮੈਂ ਕਿਹਾ ਕੋਈ ਫਾਇਦਾ ਨਹੀਂ। ਤੇ ਤਸੱਦਕ ਸਾਹਿਬ ਇਹ ਤੇ ਹੋ ਗਈਆਂ ਆਪਣੀ ਮਾਂ ਬੋਲੀ ਦੇ ਹਵਾਲੇ ਨਾਲ ਗੱਲਾਂ। ਹੁਣ ਤੁਸੀਂ ਆਪਣਾ ਸਾਡੇ ਨਾਜ਼ਰੀਨ ਨੂੰ ਗੁਲਾਮ ਜਿਹੜਾ ਹੈ ਨਾ ਉਹ ਸੁਣਾਓ। ਬਿਲਕੁਲ, ਬਿਸਮਿल्लाह रहमान रहीम। पहला शेर मैं भाई फतेह नजर करदा मिहरबानी जनाब, शुक्रिया। जे लिखने अदब तां लफ्ज़ां दी तरतीब बनाउण दा वल सिख, जे लिखने अदब तां लफ्ज़ां दी तरतीब बनाउण दा वल सिख, पहले दिल ते सोच बावुज़ू रख मुड़ कलम उठाउण दा वल सिख। इकबाल दे ख्वाब दा अक्स बना सुते ज़हन जगाउण दा वल सिख। इकबाल दे ख्वाब दा अक्स बना सुते ज़हन जगाउण दा वल सिख। छड़ा गुलशन झट बर्बाद ना कर कई गल समझाउण दा वल सिख। वाह जी वाह वाह। ਅਸੀਂ ਇਹ ਗੱਲ ਸਮਝਾਉਣਾ ਚਾਹੁੰਦੇ ਹਾਂ ਪੰਜਾਬੀ ਵੇਲੇ 'ਚ। शेरे के खुश खत तहरीरां लिखण तों पहले कुछ लफ्ज़ इमला भी हुंदे ने। सारे ख्वाब तामील नहीं कर सकते, हम शक्ल जना भी होंगे ना, और सारे लगते नहीं बदनीत होंगे, कुछ नेक सलाह भी होंगे। बेड़े गुलशन जदन में गुड़ते हैं, बिच आप मला भी होंगे।
ਦੇਵੇ ਚੋਖਾ ਰਿਜ਼ਕ ਜਾਂ ਘਟ ਦੇਵੇ ਉਹਦੀ ਜ਼ਾਤ ਦੀ ਆਪਣੀ ਵਾਂਡੇ ਦੇਵੇ ਚੋਖਾ ਰਿਜ਼ਕ ਜਾਂ ਘਟ ਦੇਵੇ ਉਹਦੀ ਜ਼ਾਤ ਦੀ ਆਪਣੀ ਵਾਂਡੇ करे आप जे फजल ता फुट पुंदे न मुद्दा को सुखे हो जांदे और भावे गुलशन बेशक होवे पई सिर ते सदमात दी पांडे लाजपाल दे हाथ ते छात प्रोमेन नहीं जानते रहते कांडे संग कीमती फुट गए जिंदगी दे उका खत्म सवाद हो गए कई रूह इंसानी पिंजरे चूं यकदम आजाद हो गए अल्लाह पाक दी अपनी हिकमत खुश दिल नाशाद हो गए हैं जेड़े कल ताईं गुलशन वसदे हन अज घर बर्बाद हो गए हैं। शेर है के केड़ा सजन ते केड़ा दुश्मन है गुरबत ते वंड हो गई है केड़ा सजन ते केड़ा दुश्मन है गुरबत ते वंड हो गई है मेरे सिदक दा गोड़े जहर आलूदा तोड़ी प्यार ते खंड हो गई है और चंबेली मेरे लेखा दी जदा गुलशन जंड हो गई है जे मैं सट गतिया है कोई डर नहीं केड़ी कबियो पंड हो गई। वाह जी वाह जी वाह सज्जन सट्टे ते कांड होती जे बता आप सट्टे ते मोड़ कांड नहीं मोड़ नहीं शेर है के कहां सुख गए यकदम बेलियां चूं गई लुकण में जा जदा मौज भज गई इससे हद ताईं गुलशन ठीक होया है इस डर मुक गए चलो सोच भज गई और फुटे डार ता रौनक चेहरिया तू कुछ इंज भज गई कुछ उंज भज गई मेरे वक्त तू पहले पर ढह गए मेरे चुगण तू पहले चोट भज गई। मेरा मतलब है कि तसद्दुक साहब तुम चोट खाधी है बेलियां ने कोई शक नहीं जी बाकी एक नवा जा ख्याल है पर कुछ मजाक तो करता हूं तंग आके रोज दे फाकिया तू किसे शाख तो चिड़ियां सह उड़ियां तंग आके रोज दे फाकिया तू किसे शाख तो चिड़ियां सह उड़ियां रख ज़हन च खौफ शिकारी दा हर जाते जट पल बह उड़ियां और लद्दी चौक ता सही पर पिंजरे विच केड़ी खा के गुलशन शै उड़ियां दसो सयाद दा की बनया जिंदा जाल विचड़ियां ले वाह जी इकरार कदी इनकार कदी परा वंज बे विड़किया सजना इकरार कदी परा वंज दो विड़किया सजना कोई बशर दे वांगू गल गल तू मैं कदी ना पिलकिया सजना और जेड़ा मेरा प्यार समझ या काई मजबूरी तो जदन में झिणकिया सजना साडा गुलशन दिल भावे रेत दहा तावे कदी ना उठिया सजना। गुलशन साहब साईं के हवाले नाल साडे को मित्रा नु बड़े को कलाम मौजूद है तो वो जरा नाम करो इस दे हवाले नाल जी शेर तो काफी है चलो कोई एक अद्धा या सुना दो असा वक्त निभाया है चुप करके जमा गुलशन दर नहीं कीती बात सोच दे ज़हन पाकीज़ा विच रखी कदी नहीं सजण पड़ती गिला सजण दा मुंह विचों कढिया ही नहीं असा आप जबान चा सीती छड़ी टेड़ी पढ़न तो पैर कज़ा हो जावे ओ कथा नहीं माशाअल्लाह जी ਅੱਜ ਸਾਡੇ ਪੰਜਾਬੀ ਅਮਰ ਵੇੜੇ ਦੇ ਵਿੱਚ ਜਿਹੜੇ ਪੁਰਾਣੇ ਸਾਨੂੰ ਉਹਨਾਂ ਦਾ ਤੁਸੀਂ ਖੂਬਸੂਰਤ ਕਲਾਮ ਸੁਣਿਆ ਤੇ ਤੁਹਾਨੂੰ ਸਾਡੇ ਮਿੱਤਰਾਂ ਨੂੰ ਕਿਉਂ ਜਿਹਾ ਲੱਗਦਾ ਹੈ ਤੇ ਅਸੀਂ ਤੁਹਾਨੂੰ ਆਖਿਆ ਕਿ ਸਾਨੂੰ YouTube ਤੇ Facebook ਤੇ WhatsApp ਤੇ TikTok ਤੇ Twitter Instagram ਤੇ ਸਾਨੂੰ ਤੁਸੀਂ ਢੂੰਢ ਸਕਦੇ ਹੋ ਸਾਡਾ ਪੇਜ ਅਮਰ ਪੰਜਾਬੀ ਦੇ ਨਾਲ ਤੇ ਅਸੀਂ ਚਾਹਾਂਗੇ ਕਿ ਤੁਸੀਂ ਜਿਹੜਾ ਅਸੀਂ ਤੁਹਾਡੇ ਸਾਹਮਣੇ ਆਪਣੇ ਪਿਆਰੇ ਪਿਆਰੇ ਸੋਹਣੇ ਸੋਹਣੇ ਮਿੱਤਰ ਸ਼ਾਇਰ जो तुहाडे सामने लिया उन्हों का कलाम सुनाने ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਤੇ ਸਾਨੂੰ ਜਨਾਬ ਇਹ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਤਾਂ ਕਿ ਅਸੀਂ ਬਿਹਤਰ ਤੋਂ ਬਿਹਤਰ ਤੁਹਾਡੀ ਖਿਦਮਤ ਵਿੱਚ ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਪੇਸ਼ ਕਰ ਸਕੀਏ ਤੇ ਅਗਲੇ ਪ੍ਰੋਗਰਾਮ ਤੇ ਆਪ ਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।